ਜੀ ਧੰਨਵਾਦ। 2015 ਵਾਲੇ ਕੋਈ ਇੱਦਾਂ ਦੇ ਟਰੱਕ ਬੰਦ ਨਹੀਂ ਹੋਣੇ ਹੈਗੇ। ਜਿਹੜਾ ਤੁਹਾਡਾ ਟਰੱਕ ਹੈਗੇ ਆ ਜਿੰਨੇ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਡਰਾਈਵ ਕਰਦੇ ਆ ਆਉਣੇ ਆ, ਸੋ ਉਹਨਾਂ ਨੂੰ ਕਾਰਬ ਦੇ ਨਾਲ ਟਰੱਕ ਆਪਣਾ ਰਜਿਸਟਰ ਕਰਨਾ ਪੈਂਦਾ। ਤੁਸੀਂ ਕਾਰਬ ਟਰੱਕ ਸਟਾਪ ਜਿਹੜਾ ਆ ਉਹ ਗੂਗਲ ਤੇ ਸਰਚ ਕਰ ਲਓ। ਉੱਥੇ ਤੁਸੀਂ ਆਪਣੇ ਟਰੱਕ ਦਾ ਜਾ ਕੇ ਇੰਜਨ ਨੰਬਰ, ਆਪਣਾ ਫੈਮਿਲੀ ਨੇਮ ਤੇ ਉਹ ਚੀਜ਼ਾਂ ਪਾ ਕੇ, ਈਅਰ ਪਾ ਕੇ ਤੁਸੀਂ ਚੈੱਕ ਕਰ ਸਕਦੇ ਕਿ ਤੁਹਾਡਾ ਟਰੱਕ ਕਦੋਂ ਤੱਕ ਚੱਲਣਾ ਹੈ। ਸੋ ਪਲੀਜ਼ ਇਹ ਬਿਲਕੁਲ ਜਿਹੜੀ ਰਾਜਕਰਨ ਗੱਲ ਇਹਨਾਂ ਦੀ ਹੈਗੀ ਆ, ਇਹ ਅਫਵਾਹ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਮਤਲਬ ਕਿ ਉਡਾਈ ਜਾ ਰਹੀ ਹੈ ਬਾਹਰ। ਬੜੀਆਂ ਗੱਲਾਂ, ਬਹੁਤ ਥੋੜੀਆਂ ਨਹੀਂ ਬਹੁਤ ਜ਼ਿਆਦੀਆਂ ਆ ਰਹੀਆਂ। ਉਹ ਚੀਜ਼ਾਂ ਤੁਸੀਂ ਆਪਣਾ ਟਰੱਕ ਜਿਹੜਾ ਆ ਤੁਸੀਂ ਉਹਦਾ ਜਾ ਕੇ ਇੰਜਨ ਨੰਬਰ, ਫੈਮਿਲੀ ਨੇਮ ਤੇ ਆਪਣਾ ਜਿਹੜਾ ਉਹਦਾ ਈਅਰ ਆ ਉਹ ਪਾ ਕੇ ਇੰਜਨ ਦੇ ਹਿਸਾਬ ਦੇ, ਇੰਜਨ ਦੇ ਈਅਰ ਦੇ ਹਿਸਾਬ ਦੇ ਨਾਲ ਤੁਹਾਡਾ ਟਰੱਕ ਚੱਲਣਾ, ਨਾ ਕਿ ਤੁਹਾਡੇ ਟਰੱਕ ਦਾ ਜਿਹੜਾ ਮਾਡਲ ਈਅਰ ਆ ਉਸ ਹਿਸਾਬ ਨਾਲ। ਸੋ ਇੰਜਨ ਦਾ ਜਿਹੜਾ ਮਾਡਲ ਈਅਰ, ਉਹਦਾ ਨੰਬਰ ਤੇ ਉਹਦਾ ਫੈਮਿਲੀ ਨੇਮ, ਇਹ ਸਾਰਾ ਪਾ ਕੇ ਤੁਸੀਂ ਉੱਥੇ ਵੈਬਸਾਈਟ ਤੇ ਚੈੱਕ ਕਰ ਸਕਦੇ ਕਿ ਤੁਹਾਡਾ ਟਰੱਕ ਕਦੋਂ ਤੱਕ ਚੱਲਣਾ ਆ। ਮੋਸਟਲੀ ਤੁਹਾਡਾ ਟਰੱਕ ਰਜਿਸਟਰਡ ਹੋਇਆ ਹੋਣਾ ਚਾਹੀਦਾ ਹੈ ਕਾਰਬ ਦੇ ਨਾਲ ਵੀ। ਸੋ ਜੇ ਤੁਹਾਡਾ ਟਰੱਕ ਰਜਿਸਟਰ ਹੋਇਆ, ਤੁਹਾਨੂੰ ਪ੍ਰੋਪਰ ਟਾਈਮ ਤੇ ਤੁਹਾਨੂੰ ਗਾਈਡੈਂਸ ਮਿਲੂਗੀ, ਤੁਹਾਨੂੰ ਚਿੱਠੀ ਮਿਲ ਜੂਗੀ ਤੁਹਾਡਾ ਕਦੋਂ ਤੱਕ ਟਰੱਕ ਚੱਲਣਾ। ਇਹ ਕਿੱਥੇ ਜਾ ਕੇ ਇਹ ਚੈੱਕ ਕਰ ਸਕਦੇ? ਜਿਹੜੀ ਕਾਰਬ ਦੀ ਵੈਬਸਾਈਟ ਉਹਦੇ ਤੇ ਜਾ ਕੇ? ਕਾਰਬ ਰਾਜਕਰਨ ਮੈਂ ਤਾਂ ਡਰਾਈਵ ਕਰਦਾ ਸੀ ਅੱਜ, ਤੇ ਤੁਸੀਂ ਕਾਰਬ ਟਰੱਕ ਸਟਾਪ ਸਰਚ ਕਰ ਲਓ ਗੂਗਲ ਤੇ, ਉਹ ਕਾਰਬ ਦਾ ਟਰੱਕ ਸਟਾਪ ਹੈਗਾ, ਉਹ ਪਾ ਦਿਓ ਲਿੰਕ। ਉੱਥੇ ਤੁਸੀਂ ਜਾਂਦੇ ਆ ਤਾਂ ਮੇਨ ਪੇਜ ਤੇ ਹੀ ਸਾਰਾ ਜਿਹੜਾ ਉੱਥੇ ਤੁਸੀਂ ਚੈੱਕ ਕਰ ਸਕਦੇ ਇਹ ਇਨਫੋਰਮੇਸ਼ਨ ਭਰ ਕੇ। ਠੀਕ ਹੈ ਜੀ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜੀ ਰਾਜਕਰਨਵੀਰ ਸਿੰਘ ਜੀ, ਅੱਜ ਜਿਹੜੀਆਂ ਨੈਗੇਟਿਵ ਚੀਜ਼ਾਂ ਹੈਗੀਆਂ ਵੀ ਡਰਾਈਵਰ ਕੀ ਕਰਦੇ ਉਹ ਨਾ ਗੱਲ ਕਰੀਏ, ਆਪਾਂ ਉਹ ਗੱਲ ਕਰੀਏ ਵੀ ਕਿੱਦਾਂ ਐਕਸੈਸ ਜਿਹੜਾ ਆ ਤੁਹਾਨੂੰ ਉੱਥੇ ਬਾਥਰੂਮ ਦਾ ਮਿਲਣਾ ਆ। ਜਦੋਂ ਮਿਲ ਗਿਆ ਬਾਅਦ ਚ ਆਪਾਂ ਉਹ ਗੱਲ ਕਰ ਲਾਂਗੇ, ਪਹਿਲਾਂ ਵੀ ਕਰਦੇ ਰਹੇ ਹੈਗੇ ਆ। ਸੋ ਮੇਨ ਇਹੀ ਆ ਵੀ ਕੋਈ ਵੀ ਜਿਹੜਾ ਮੈਨੂਫੈਕਚਰਰ ਆ, ਵੇਅਰ ਹਾਊਸ ਆ, ਡਿਸਟਰੀਬਿਊਟਰ ਸੈਂਟਰ ਆ, ਪੋਰਟ ਆ, ਉਹਨਾਂ ਸਾਰਿਆਂ ਨੂੰ ਬਾਥਰੂਮ ਦਾ ਐਕਸੈਸ ਦੇਣਾ ਪਊਗਾ ਜੇ ਇਹ ਬਿੱਲ ਪਾਸ ਹੋ ਜਾਂਦਾ ਆ। ਹਜੇ ਬਿੱਲ ਕਾਂਗਰਸ ਦੇ ਵਿੱਚ ਦੋਨੋਂ ਕਾਂਗਰਸਮੈਨ ਲੈ ਕੇ ਗਏ ਆ। ਸੋ ਤੁਹਾਡਾ ਸਾਰਿਆਂ ਦਾ ਫਰਜ਼ ਇਹ ਬਣਦਾ, ਠੀਕ ਆ, ਨੈਗੇਟਿਵ ਚੀਜ਼ਾਂ ਨੂੰ ਪਿੱਛੇ ਛੱਡ ਕੇ, ਕਿਉਂਕਿ ਬਾਥਰੂਮ ਦੀ ਹਰ ਇੱਕ ਨੂੰ ਜ਼ਰੂਰਤ ਆ, ਤੇ ਆਪਣੇ ਕਾਂਗਰਸਮੈਨ ਨੂੰ ਕਾਲ ਕਰੋ ਵੀ ਇਸ ਬਿੱਲ ਦੀ ਜਿਹੜੀ ਆ ਪੂਰੀ ਸਪੋਰਟ ਕਰੋ ਜੀ। ਐਕਸੈਸ ਦੇ ਉੱਤੇ ਚਰਚਾ ਕਰੋ। ਬਾਕੀ ਉਹ ਤਾਂ ਯਾਰ ਹੁਣ ਕਾਮਨ ਸੈਂਸ ਵਾਲੀ ਗੱਲ ਆ, ਹੁਣ ਕਿਸੇ ਦੇ ਵਿੱਚ ਘੋਟ ਕੇ ਤਾਂ ਪਾ ਨਹੀਂ ਸਕਦੇ ਹਨਾ। ਉਹ ਤਾਂ ਜਿਨ੍ਹਾਂ ਨੇ ਗੰਦ ਪਾਣਾ ਗੁਰਦੁਆਰੇ ਜਾ ਕੇ ਵੀ ਪਾਉਂਦੇ ਆ। ਆਪਾਂ ਦੇਖਿਆ ਨਗਰ ਕੀਰਤਨਾਂ ਦੇ ਕਿੱਦਾਂ ਬਾਥਰੂਮਾਂ ਦੀ ਮੈਸ ਕੀਤੀ ਹੁੰਦੀ ਆ ਹਨਾ। ਆਪਣੇ ਘਰ ਏਦਾਂ ਕਰਕੇ ਦੇਖੋ, ਕੋਈ ਕਰਦਾ ਨਹੀਂ। ਉਹ ਗੱਲਾਂ ਆਪਾਂ ਬਾਅਦ ਦੇ ਵਿੱਚ ਕਰਾਂਗੇ ਜਿਹੜੀਆਂ ਨੈਗੇਟਿਵ ਆ। ਪਰ ਪਹਿਲਾਂ ਬਿੱਲ ਇਹ ਆ ਵੀ 10 ਸਾਲਾਂ ਤੋਂ ਅਸੀਂ ਇਹੀ ਸੁਣਦੇ ਆਏ ਵੀ ਸਾਨੂੰ ਬਾਥਰੂਮ ਨਹੀਂ ਮਿਲਦਾ, ਬਾਥਰੂਮ ਨਹੀਂ ਮਿਲਦਾ। ਹੁਣ ਤੁਹਾਨੂੰ ਚਾਂਸ ਮਿਲਿਆ ਇਹ ਬਾਥਰੂਮ ਮਿਲਣ ਦਾ, ਤੇ ਤੁਸੀਂ ਇਹਦੇ ਤੇ ਐਕਟ ਕਰੋ ਤੇ ਆਪਣੇ ਕਾਂਗਰਸਮੈਨਾਂ ਨੂੰ ਕਾਲ ਕਰੋ ਜੀ। ਬਿਲਕੁਲ, ਨਾਲ ਦੇ ਨਾਲ ਹੋਰ ਵੀ ਆਪਾਂ ਟਰੈਕਿੰਗ ਦੇ ਮੁੱਦਿਆਂ ਦੇ ਉੱਤੇ ਜਿਹੜੀ ਚਰਚਾ ਇਸ ਦੇ ਵਿੱਚ ਕਰਾਂਗੇ। ਥੈਂਕ ਯੂ ਕਾਲਸ ਦੇ ਲਈ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਬਲਕਾਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਇੱਥੇ ਖੜਾ ਆ ਨਵਰਾਤਰਾ ਦੇ 107 ਤੇ ਖੜਾ। ਸਨੋਵਾ ਪਈ ਆ, ਵੈਸਟ ਬਾਉਂਡ ਈਸਟ ਬਾਉਂਡ ਖੁੱਲ ਗਿਆ, ਵੈਸਟ ਬਾਉਂਡ ਹਾਲੇ ਖੁੱਲਣਾ ਹੈ ਕਹਿੰਦੇ। ਆਪਾਂ ਦੇਖਿਆ ਥੋੜਾ ਜਿਹਾ ਸ਼ਾਇਦ ਖੁੱਲ ਜਾਏ, ਪਰ ਮੈਂ ਇੱਥੇ ਇੱਕ ਹੋਰ ਚੀਜ਼ ਦੱਸਣੀ ਚਾਹੁੰਦਾ ਜੀ। ਇੱਥੇ ਆ ਗੋਰੀ ਉਤਰੀ ਆ ਟਰੱਕ ਤੋਂ, ਇਹਦੇ ਕੋਲ ਜਿਹੜਾ ਮੈਡੀਕਲ ਵਾਲਾ ਹੁੰਦਾ ਨਹੀਂ ਆਪਣਾ ਪੀ ਵਾਲਾ ਸਿਸਟਮ, ਖਾਸ ਕਰ ਲੇਡੀ ਵਾਸਤੇ, ਉਹ ਮੈਂ ਦੇਖਿਆ ਉਹਨੇ ਹੱਥ 'ਚ ਫੜਿਆ, ਉਹਨੇ ਬਾਪ ਨੂੰ ਜਾ ਕੇ ਡੋਲਿਆ। ਬੰਦਿਆਂ ਵੀ ਜਿਹੜੀ ਆਪਣੀਆਂ ਕੁੜੀਆਂ ਬੀਬੀਆਂ ਉਹ ਕਰੀਬ ਮੇਰੇ ਹਿਸਾਬ ਨਾਲ ਮੈਡੀਕਲ ਜਿੱਥੇ ਮਿਲਦਾ ਸਮਾਨ ਉੱਥੋਂ ਮਿਲਦਾ ਹੋਣਾ। ਤੇ ਉਹ ਹੁਣੇ ਨਾ ਸਨੋ ਪਈ ਨਾ, 2 ਦਿਨ ਹੋ ਗਏ ਸਾਨੂੰ ਸਟੱਕ ਹੋਇਆ ਨੂੰ ਇੱਥੇ, ਪਰਸੋਂ ਦੇ ਖੜੇ ਆ। ਠੀਕ ਹੈ, ਬਹੁਤ ਸਨੋ ਪਈ ਹੋਈ ਸੀ। ਹਾਂਜੀ, ਤੇ ਉਹ ਲੈ ਕੇ ਜਾਂਦੀ ਮੈਂ ਦੇਖੀ ਆ। ਮੈਂ ਤੁਹਾਡਾ ਕੁਰਸੀ ਰੇਡੀਓ ਲਿਆ, ਮੈਂ ਕਿਹਾ ਇਹ ਸੁਝਾਅ ਦੇ ਦਿਓ ਆਪਣੀਆਂ ਜਿਹੜੀਆਂ ਕੁੜੀਆਂ ਭੈਣਾਂ ਕੋਈ ਵੀ ਇਸ ਕੰਮ 'ਚ ਕਰਦੇ ਉਹ ਲੈ ਕੇ ਰੱਖਣਾ। ਗੋਰੀ ਲੈ ਕੇ ਜਾਂਦੀ ਦੇਖੀ ਮੈਂ। ਇਹ ਫਿਰ ਬੰਦੇ ਵੀ ਰੱਖ ਸਕਦੇ ਆ ਜੀ, ਸਾਰੇ ਜਾਣੇ ਜਿਹੜੇ ਆ ਉਹ। ਹਾਂ, ਸੋ ਆਪਣਾ ਮੁੱਦਾ ਇਹ ਬਿੱਲ ਦਾ ਆ। ਧੰਨਵਾਦ ਜੀ ਤੁਹਾਡਾ। ਚਲੋ ਇੱਕ ਵਾਰੀ ਇਹ ਦੱਸ ਦਿਓ ਬਲਕਾਰ ਜੀ, ਇੱਕ ਚੀਜ਼ ਦੱਸ ਦਿਓ ਵੀ ਰਾਈਟ ਨਾਓ ਕਿੱਥੇ ਤੁਸੀਂ ਕਹਿੰਦੇ ਵੀ ਕਿਹੜੇ ਵਾਲਾ ਫਰੀਵੇ ਬੰਦ ਪਿਆ ਹੈ? 107 ਤੇ ਬਿਗ ਸਪਰਿੰਗ ਖੜਾ ਨਵਰਾਤਰਾ ਦੇ। ਠੀਕ ਆ, ਉੱਥੇ ਇੱਕ ਪਾਸਾ ਬੰਦ ਆ, ਵੈਸਟ ਬਾਉਂਡ ਕਿ ਈਸਟ ਬਾਉਂਡ? ਈਸਟ ਬਾਉਂਡ ਖੁੱਲ ਗਏ, ਵੈਸਟ ਬਾਉਂਡ ਸ਼ਾਇਦ ਖੁੱਲ ਜਾਏ। ਅਸੀਂ ਤਾਂ ਪਰਸੋਂ ਦੇ ਸਟਕ ਹੋਏ ਪਏ। ਪਰ ਹੁਣ ਜਨਵਰਾਲ ਦੀ ਸ਼ਾਇਦ ਅਸੀਂ